ਅਸੀਂ ਨਾ ਇਹ ਕੁਛ ਪੰਜਾਬੀ ਜ਼ੁਬਾਨ ਦੀ ਅਸੀਂ ਜਿਹੜੀ ਕੁਛ ਖਾਸੀਅਤਾਂ ਨੇ ਅਸੀਂ ਥੋੜ੍ਹਾ ਜਿਹਾ ਇਹਨੂੰ ਬਿਆਨ ਕਰਨ ਲੱਗੇ ਹਾਂ ਔਰ ਇਹਦੇ ਵਿੱਚ ਅਸੀਂ ਬਾਬਾ ਜੀ ਫਰੀਦ ਦਾ ਸ਼ੇਰ ਵੀ ਅਸੀਂ ਨਾਲ ਪੜ੍ਹਾਂਗੇ। ਠੀਕ ਹੈ। ਪੰਜਾਬੀ 'ਚ ਨਾ ਦੋ ਹਰਫੀ ਲਫ਼ਜ਼ ਬਹੁਤ ਜ਼ਿਆਦਾ ਨੇ, ਛੋਟੇ ਲਫ਼ਜ਼ ਜਿਹਨੂੰ ਅਸੀਂ ਕਹਿੰਦੇ ਹਾਂ ਅਸੀਂ। ਔਰ ਮੈਂ ਦੋ ਹਰਫੀ ਲਫ਼ਜ਼ ਦੀ ਇੱਕ ਡਿਕਸ਼ਨਰੀ ਜੀ ਬਣਾਈ ਹੈ ਜੋ ਕਿ ਗਾਲਬਨ 1500 ਲਫ਼ਜ਼ਾਂ ਦੇ ਲਗਭਗ ਪਹੁੰਚ ਚੁੱਕੀ ਹੈ। ਔਰ ਹੈਰਾਨਕੁਨ ਗੱਲ ਹੈ ਕਿ ਦੋ ਹਰਫੀ ਲਫ਼ਜ਼ਾਂ ਦੀ ਤਾਦਾਦ ਪੰਜਾਬੀ 'ਚ ਬਹੁਤ ਜ਼ਿਆਦਾ ਹੈ। ਮਸਲਨ ਤੁਸੀਂ ਇਹ ਬਾਡੀ ਪਾਰਟਸ ਹੀ ਲੈ ਲਓ, ਅਸੀਂ ਨੱਕ ਕਹਿੰਦੇ ਹਾਂ, ਸਾਨੂੰ ਨਾਕ ਪੜ੍ਹਾਇਆ ਜਾ ਰਿਹਾ। ਅਸੀਂ ਕੰਨ ਕਹਿੰਦੇ ਹਾਂ, ਕਾਨ, ਅੱਖ, ਆਂਖ, ਬੁੱਲ, ਹੋਂਠ। ਠੀਕ ਹੈ। ਸਿਰ ਤੇ ਖੈਰ ਸਿਰ ਹੀ ਹੈਗਾ, ਹੱਥ, ਹਾਥ। ਇਸ ਤਰ੍ਹਾਂ ਗੁੱਟ, ਇਹ ਗੁੱਟ ਹੈਗਾ, ਇਹਨੂੰ ਅਸੀਂ ਕਹਿੰਦੇ ਹਾਂ ਗੁੱਟ। ਠੀਕ ਹੈ, ਗੁੱਟ। ਇਸ ਤਰ੍ਹਾਂ ਦੇ ਲਫ਼ਜ਼ ਪੰਜਾਬੀ ਗਿਣਤੀ ਬੜੀ ਆਸਾਨ ਆ ਪੰਜਾਬੀ ਦੀ। ਅੱਛਾ, ਮਜ਼ੇ ਦੀ ਗੱਲ ਹੈ ਕਿ ਹੋਰ ਲਫ਼ਜ਼ ਐਸੇ ਨੇ, ਅਸੀਂ ਮੁੱਛ ਕਹਿੰਦੇ ਹਾਂ, ਮੂੰਛ, ਮੁੱਛ ਮੀਮ 6 ਮੁੱਛ ਦੋ ਹਰਫ ਨੇ, ਮੂੰਛ ਵਿੱਚ 4 ਹਰਫ ਨੇ। ਸੱਪ, ਸੱਪ ਦੇ ਵਿੱਚ ਪੰਜਾਬੀ 2 ਹਰਫ ਨੇ। ਉਰਦੂ ਸਾਨੂੰ ਪੜ੍ਹਾ ਰਹੇ ਨੇ ਬਾਹਰੋਂ ਆ ਕੇ, ਸਾਂਪ, ਸੱਪ ਵੀ ਪੜ੍ਹ ਸਕਦੇ ਸੀ ਉਹ ਖੁਦ ਵੀ ਆ ਕੇ ਇੱਥੇ। ਇੱਟ, ਇੱਟ, ਈਂਟ। ਅਸੀਂ ਪੰਜਾਬੀ ਕਹਿੰਦੇ ਹਾਂ ਸੱਪ ਆਈ ਇੱਟ ਫੜਾ, ਸੱਪ ਆਈ ਇੱਟ ਫੜਾ। ਇਹ ਕੋਈ 10 ਜਾਂ 11 ਹਰਫ ਬਣਦੇ ਨੇ ਟੋਟਲ। ਉਹ ਸਾਨੂੰ ਪੜ੍ਹਾਉਣਗੇ ਸਾਂਪ ਆ ਰਹਾ ਹੈ ਈਂਟ ਪਕੜਾ ਦੀਜੀਏ। ਇਹ ਲੰਬੀ ਗੱਲ ਹੈਗੀ ਹੈ। ਸੋ ਜਿਹੜੀ ਸ਼ਾਰਟ ਜ਼ਬਾਨ ਸਾਡੀ ਪੰਜਾਬੀ ਹੈ, ਈਵਨ ਮੈਂ ਹੈਰਾਨ ਹਾਂ, ਬਾਬਾ ਜੀ ਫਰੀਦ ਸਰਕਾਰ ਦਾ ਇੱਕ ਮੈਂ ਸ਼ੇਰ ਦੇਖ ਰਿਹਾ ਸੀ ਅੱਜ ਹੀ, ਔਰ ਉਸ ਸ਼ੇਰ ਦੇ ਵਿੱਚ ਵੀ ਇੱਕ ਕਿਤਾਬ ਹੈ ਮੇਰੀ ਬਾਬਾ ਜੀ ਫਰੀਦ 'ਤੇ ਨਾ, ਗ੍ਰੇਟ ਸੂਫੀ ਵਿਜ਼ਡਮ ਬਾਬਾ ਫਰੀਦ शकरगंज। ਠੀਕ ਹੈ। ਤਾਂ ਇਹ ਦੇਖੋ, ਇਹਦੇ 'ਚ 18 ਲਫ਼ਜ਼ ਨੇ। ਇਹਨਾਂ 18 ਚੋਂ 13 ਲਫ਼ਜ਼ ਪੰਜਾਬੀ ਦੇ ਜਿਹੜੇ ਨੇ ਉਹ ਦੋ ਹਰਫੀ ਲਫ਼ਜ਼ ਨੇ, 2 ਲੈਟਰ ਵਰਡਸ। ਮਸਲਨ ਫਰੀਦਾ ਆਪ ਫਰਮਾਉਂਦੇ ਨੇ, ਰੱਤੀ ਰਤ ਨਾ ਨਿਕਲੇ, ਰੱਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋ। ਰੱਤੀ 3 ਹਰਫ ਨੇ, ਰਤ 2 ਹਰਫ ਨੇ, ਨਾ 2 ਹਰਫ ਨੇ। ਠੀਕ ਹੈ। ਨਿਕਲੇ ਇਹਦੇ 'ਚ 4 ਹਰਫ ਨੇ। ਜੇ ਤਨ ਜਿਸਮ, ਜੇ ਕਰ ਜਿਸਮ, ਤਨ ਚੀਰੇ ਜ਼ਿਬਾ ਕਰੇ ਕੋ। ਜੋ ਤਨ ਰੱਬ ਸਿਉ ਰੱਤੇ, 3 ਤਨ ਰਤ ਨਾ ਹੋ। ਜਿਹੜੇ ਤਨ ਰੱਬ ਦੇ ਰੰਗ ਵਿੱਚ ਰੱਤੇ ਨੇ, ਜੋ ਤਨ ਰੱਬ ਸਿਉ ਰੱਤੇ, 3 ਤਨ ਰਤ ਨਾ ਹੋ। ਉਹਨਾਂ ਤਨਾਂ ਵਿੱਚ ਰਤ ਨਹੀਂ ਹੁੰਦੀ। ਸੋ ਇਸ 18 ਲਫ਼ਜ਼ਾਂ ਵਿੱਚ ਵੀ, ਇਹਦੇ 'ਚ ਵੀ 13 ਲਫ਼ਜ਼ ਪੰਜਾਬੀ ਦੇ ਜਿਹੜੇ ਨੇ। ਇੰਨੀ ਸ਼ਾਰਟ, ਇੰਨੀ ਪ੍ਰਿਸਾਈਜ਼ ਜ਼ਬਾਨ, ਇੰਨੀ ਮੁਖਤਸਰ ਜ਼ਬਾਨ, ਇਹਨੂੰ ਫੜ ਕੇ ਅਸੀਂ ਬਿਲਕੁਲ ਉਹਲੇ ਸੁੱਟਿਆ ਫੜ ਕੇ। ਦੁਨੀਆ ਦੇ ਅੱਜ ਕੱਲ੍ਹ ਜ਼ਬਾਨਾਂ ਦੀ ਜਿਹੜੀ ਹੈ ਨਾ, ਉਹ ਉਹਨਾਂ ਨੂੰ ਤਲਖੀਸ ਕਰ ਰਹੀ ਹੈ, ਛੋਟਾ ਕਰ ਰਹੀ ਹੈ ਉਹਨਾਂ ਜ਼ਬਾਨਾਂ ਨੂੰ, ਲਫ਼ਜ਼ ਨਿੱਕੇ ਕਰ ਰਹੀ ਹੈ। ਈਵਨ ਤੁਸੀਂ ਇਹ ਦੇਖਦੇ ਹੋ ਰਿਟਨ ਮੈਸੇਜ ਜਿੰਨੇ ਆ ਰਹੇ ਨੇ, ਸੋ ਹਾਊ ਆਰ ਯੂ ਅਗਰ ਹੈ ਤਾਂ ਹਾਊ ਦੇ ਵਿੱਚ ਤਾਂ ਚਲੋ ਪਾ ਲੈਂਦੇ ਨੇ HOW, ਅੱਗੇ RARE ਦੀ ਬਜਾਏ ਲਿਖਣ ਦੇ ਵਿੱਚ ਨਾ ਆਰ ਪਾਉਂਦੇ ਨੇ, ਔਰ ਯੂ ਦੇ ਵਿੱਚ YOU ਦੀ ਬਜਾਏ ਸਿਰਫ ਖਾਲੀ ਯੂ ਪਾ ਛੱਡਦੇ ਨੇ। ਸੋ ਇਹਦਾ ਮਤਲਬ ਹੈ ਦੁਨੀਆ ਜਿਹੜੀ ਆ ਉਹ ਆਟੋਮੈਟਿਕਲੀ ਇਖਤਸਾਰ ਵੱਲ ਜਾ ਰਹੀ ਹੈ, ਮੁਖੱਫਫ ਵੱਲ ਜਾ ਰਹੀ ਹੈ, ਐਬਰੀਵੇਸ਼ਨਸ ਵੱਲ ਪਾਸੇ ਜਾ ਰਹੀ ਹੈ। ਸੋ ਪੰਜਾਬੀ ਜ਼ੁਬਾਨ ਤੇ ਭਰੀ ਪਈ ਹੈ ਇਹਨਾਂ ਚੀਜ਼ਾਂ ਦੇ ਨਾਲ। ਮੈਸੇਜ ਇਹਦੇ 'ਚ ਬੜੇ ਅਜੀਬ ਹੁੰਦੇ ਨੇ ਪੰਜਾਬੀ 'ਚ, ਬੜੇ ਸ਼ਾਰਟ ਮੈਸੇਜ। ਵਹਿੰਦੇ ਪਿਓ, ਅੱਛਾ ਕੀ ਵਹਿੰਦੇ ਪਿਓ, ਜਾਂ ਹੋਰ ਕੀ ਵਹਿੰਦੇ ਪਿਓ। ਫੌਜਾਂ ਦੁਸ਼ਮਣ ਦੀਆਂ ਆਮਣੇ ਸਾਹਮਣੇ ਹੋ ਗਈਆਂ, ਤਾਂ ਉੱਥੇ ਜਿਹੜਾ ਵੱਡਾ ਅਫਸਰ ਕਮਾਂਡ ਦੇ ਰਿਹਾ ਉਹਨਾਂ ਨੂੰ ਕਹਿੰਦਾ ਹੋਰ ਕੀ ਵਹਿੰਦੇ ਪਿਓ, ਮੀਨ ਟੁੱਟ ਕੇ ਪੈ ਜਾਓ। ਅਗਲਾ ਮੈਸੇਜ ਦੇ ਵਿੱਚ ਸ਼ਾਮਲ ਹੈ ਪਹਿਲੇ ਹਿੱਸੇ ਦੇ ਵਿੱਚ। ਸੋ ਇਤਨੀ ਬੜੀ ਜ਼ਬਾਨ ਨੂੰ ਇਸ ਤਰ੍ਹਾਂ ਇੱਕ ਸਾਈਡ 'ਤੇ ਕਰ ਦੇਣਾ, ਇਹ ਮੈਂ ਤੈਨੂੰ ਇੱਕ ਬਹੁਤ ਵੱਡੀ ਕੰਸਪਾਇਰੇਸੀ ਸਮਝਦਾ, ਸਾਜ਼ਿਸ਼ ਸਮਝਦਾ। ਔਰ ਸਾਨੂੰ ਇਸ ਪਾਸੇ ਥੋੜ੍ਹਾ ਧਿਆਨ ਕਰਨਾ ਚਾਹੀਦਾ ਹੈ। ਉਰਦੂ ਬੋਲੋ, ਅੰਗਰੇਜ਼ੀ ਬੋਲੋ, ਪਸ਼ਤੋ ਵੀ ਬੋਲੋ। ਹੁਣ ਤਾਂ ਪਸ਼ਤੋ ਪੰਜਾਬ ਦੇ ਹਰ ਪਿੰਡ 'ਚ ਪਹੁੰਚ ਗਈ, ਅਤੇ ਕਿਉਂ ਨਾ ਤੁਸੀਂ ਪੰਜਾਬੀ ਜ਼ਬਾਨ ਆਪਣੀ ਬੋਲੋ। ਇਹ ਵੀ ਬੋਲਣੀ ਚਾਹੀਦੀ, ਸਾਡੀ ਜ਼ਬਾਨ ਹੈਗੀ ਹੈ। ਠੀਕ ਹੈ। ਇਹ ਸਾਡੇ ਬਜ਼ੁਰਗਾਂ ਦੀ, ਸਾਡੀਆਂ ਨਾਨੀਆਂ ਦਾਦੀਆਂ ਦੀ ਜ਼ਬਾਨ ਹੈਗੀ ਹੈ। ਮਿਹਰਬਾਨੀ।